ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ, ਪੰਜਾਬੀ ਰੇਡੀਓ ਯੂਐਸਏ ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਅਟਾਰਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਵਰਿੰਦਰ ਸਿੰਘ ਬੋਇਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਸਾਲ 2025 ਦੀ 4 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ ਜੀ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਰੋਬਰਟ ਐਫ ਕੈਨੇਡੀ ਜੂਨੀਅਰ ਉਹ ਸੈਨੇਟ ਹੀਅਰਿੰਗ ਦੇ ਵਿੱਚ ਖਾਸ ਕਰਕੇ ਜਿਹੜੀਆਂ ਵੈਕਸੀਨਸ ਨੂੰ ਲੈ ਕੇ ਇਸ ਟਾਈਮ ਮਸਲਾ ਜੋ ਬਣਿਆ ਪਿਆ ਆ। ਆਪਾਂ ਦੇਖਿਆ ਵੀ ਫਲੋਰੀਡਾ ਦੇ ਵਿੱਚ ਜਿਹੜੀਆਂ ਵੈਕਸੀਨਸ ਸਕੂਲੀ ਬੱਚਿਆਂ ਨੂੰ ਨਾ ਲਵਾਉਣ ਦੀ ਹੁਣ ਇੱਕ ਹਿਸਾਬ ਦੇ ਨਾਲ ਆਗਿਆ ਮਿਲੀ ਆ। ਅੱਜ ਸੈਨੇਟ ਹੀਅਰਿੰਗ ਦੇ ਵਿੱਚ ਮਾਹੌਲ ਇਸੇ ਤਰੀਕੇ ਦਾ ਹੀ ਬਣਿਆ ਰਿਹਾ। ਰਿਪਬਲਿਕਨ ਸੈਨੇਟਰਸ ਜਿਨ੍ਹਾਂ ਨੇ ਇੱਕ ਟਾਈਮ ਦੇ ਉੱਤੇ ਇਹਨਾਂ ਨੂੰ ਇਹਨਾਂ ਦੇ ਹੱਕ ਦੇ ਵਿੱਚ ਵੋਟ ਪਾ ਕੇ ਇਹਨਾਂ ਨੂੰ ਹੈਲਥ ਦਾ ਸਕੱਤਰ ਜਿਹੜਾ ਉਹ ਬਣਾਇਆ, ਅੱਜ ਉਹੀ ਉਹਨਾਂ ਦੇ ਸਾਹਮਣੇ ਜਿਹੜੇ ਆ ਉਹ ਅੜਦੇ ਹੋਏ ਵੀ ਨਜ਼ਰ ਆਏ ਹੈਗੇ ਆ। ਰਿਪਬਲਿਕਨ ਸੈਨੇਟਰ ਜਿਹੜੇ ਆ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਇਹ ਪੇਸ਼ ਕਰਨ ਦੀ ਗੱਲ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਵੀ ਜਿਹੜੇ ਜੋ ਇਸ ਟਾਈਮ ਕੈਨੇਡੀ ਕਰ ਰਹੇ ਨੇ, ਜੋ ਜਿਸ ਤਰੀਕੇ ਦੇ ਨਾਲ ਉਹ ਅੱਗੇ ਵੱਧ ਰਹੇ ਨੇ, ਉਹਦੇ ਨਾਲ ਜਿਹੜੀ CDC ਹੈ, ਸੈਂਟਰ ਫਾਰ ਡਿਜ਼ੀਜ਼ ਕੰਟਰੋਲ, ਉਸ ਦਾ ਜਿਹੜੀ ਭਰੋਸੇਯੋਗਤਾ ਆ ਉਸ ਉੱਤੇ ਸੰਨ ਜਿਹੜੀ ਉਹ ਵੱਜ ਰਹੀ ਆ। ਕਹਿੰਦੇ ਵੀ ਬਹੁਤ ਜ਼ਿਆਦਾ ਹੀਟਡ ਐਕਸਚੇਂਜ ਸੈਨੇਟਰਸ ਦੇ ਨਾਲ ਕੈਨੇਡੀ ਦਾ ਜਿਹੜਾ ਉਹ ਸਾਹਮਣਾ ਹੋਇਆ। ਕੱਲੇ ਰਿਪਬਲਿਕਨਸ, ਕੱਲੇ ਡੈਮੋਕ੍ਰੇਟਸ ਹੀ ਨਹੀਂ, ਰਿਪਬਲਿਕਨਸ ਦੇ ਨਾਲ ਵੀ ਜਿਹੜੇ ਹੀਟਡ ਐਕਸਚੇਂਜ ਆ ਉਹ ਹੋਇਆ। ਵੈਕਸੀਨ ਪਾਲਿਸੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਉਹ ਸਵਾਲ ਉੱਠਦੇ ਰਹੇ। ਇੱਕ ਟਾਈਮ ਦੇ ਉੱਤੇ ਇਹਨਾਂ ਨੂੰ ਇਹ ਸਵਾਲ ਵੀ ਪੁੱਛਿਆ ਗਿਆ ਵੀ ਕੀ ਆਪਰੇਸ਼ਨ ਵਾਰਪ ਸਪੀਡ ਦੇ ਲਈ ਰਾਸ਼ਟਰਪਤੀ ਟਰੰਪ ਨੂੰ ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ ਆ। ਤਾਂ ਇਹਨਾਂ ਨੇ ਕਿਹਾ ਵੀ ਬਿਲਕੁਲ ਵੀ ਮਿਲਣਾ ਚਾਹੀਦਾ ਆ, ਪਰ ਕਹਿੰਦੇ ਦੇ ਨਾਲ ਤੁਸੀਂ ਕਹਿ ਰਹੇ ਆ ਵੀ ਵੈਕਸੀਨ ਤਾਂ ਲੋਕਾਂ ਦੀ ਜਾਨ ਲੈਂਦੀ ਆ, ਵੀ ਕੋਵਿਡ ਦੀ ਵੈਕਸੀਨ ਨੇ ਬਹੁਤ ਲੋਕਾਂ ਦੀ ਜਾਨ ਲਈ ਆ, ਹੁਣ ਕਿਸ ਆਧਾਰ ਦੇ ਉੱਤੇ ਫਿਰ ਜਿਹੜਾ ਉਹਨਾਂ ਨੂੰ ਨੋਬਲ ਪ੍ਰਾਈਜ਼ ਦਿੱਤਾ ਜਾਵੇ। ਸੋ ਆਪਣੇ ਸਰੋਤਿਆਂ ਦੀ ਯਾਦ ਦਿਵਾਉਂਦੇ ਜਾਈਏ, ਆਪਰੇਸ਼ਨ ਵਾਰਪ ਸਪੀਡ ਉਹ ਸੀਗਾ ਜਿਸ ਟਾਈਮ ਰਾਸ਼ਟਰਪਤੀ ਟਰੰਪ ਹੁਣਾਂ ਦੇ ਆਪਣੇ ਕਾਰਜਕਾਲ ਦੇ ਅਖੀਰਲੇ ਮਹੀਨਿਆਂ ਦੇ ਵਿੱਚ ਸੀਗੇ ਤੇ ਜਦੋਂ ਇਸ ਦਾ ਪੂਰਾ ਦੌਰ ਚੱਲ ਰਿਹਾ ਸੀਗਾ ਕੋਵਿਡ ਦਾ, ਤਾਂ ਇਹਨਾਂ ਨੇ ਪਬਲਿਕ ਪ੍ਰਾਈਵੇਟ ਐਂਟੀਟੀਜ਼ ਨੇ ਆਪਸ ਦੇ ਵਿੱਚ ਮਿਲ ਕੇ ਵੈਕਸੀਨਸ ਬੜੀ ਤੇਜ਼ੀ ਦੇ ਨਾਲ ਜਿਹੜੀਆਂ ਉਹ ਬਣਾਈਆਂ ਤੇ ਉਸ ਦਾ ਨਾਮ ਜਿਹੜਾ ਆਪਰੇਸ਼ਨ ਵਾਰਪ ਸਪੀਡ ਦਿੱਤਾ ਗਿਆ ਸੀ। ਸੋ ਜਿਹੜੇ ਕੈਨੇਡੀ ਉਹ ਕਹਿੰਦੇ ਵੀ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ, ਦੂਜੇ ਪਾਸੇ ਕਹਿੰਦੇ ਆ ਵੀ ਉਹਦੇ ਨਾਲ ਲੋਕਾਂ ਦੀਆਂ ਜਾਨਾਂ ਜਿਹੜੀਆਂ ਉਹ ਗਈਆਂ ਹੈਗੀਆਂ। ਸੋ ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜਾ ਡਿਵਾਈਡ ਆ ਉਹ ਇਸ ਟਾਈਮ ਨਜ਼ਰ ਜਿਹੜਾ ਉਹ ਆਇਆ ਹੈਗਾ। ਖਾਸ ਕਰਕੇ ਰਾਸ਼ਟਰਪਤੀ ਟਰੰਪ ਹੁਣਾਂ ਦੀ ਜਿਹੜੇ ਕਹਿੰਦੇ ਵੀ ਬਿਗੇਸਟ ਅਕੰਪਲਿਸ਼ਮੈਂਟਸ ਦੇ ਵਿੱਚੋਂ ਇਹ ਆਪਰੇਸ਼ਨ ਵਾਰਪ ਸਪੀਡ ਨੂੰ ਦੇਖਿਆ ਜਿਹੜਾ ਉਹ ਜਾਂਦਾ ਸੀਗਾ। ਸੋ ਲੈਟਸ ਸੀ ਅੱਗੇ ਜਿਹੜਾ ਉਹ ਕੀ ਬਣਦਾ ਆ, ਪਰ ਵੈਕਸੀਨਸ ਨੂੰ ਲੈ ਕੇ ਕਾਫੀ ਬੇਭਰੋਸਗੀ ਜਿਹੜੀ ਇਸ ਟਾਈਮ ਆ ਉਹ ਅਮਰੀਕਾ ਦੇ ਵਿੱਚ ਜੋ ਪਹਿਲੋਂ ਅੰਡਰ ਕਰੰਟ ਚੱਲ ਰਿਹਾ ਸੀ ਉਹ ਕਾਫੀ ਜ਼ਿਆਦਾ ਅੱਗੇ ਨੂੰ ਉਹ ਵੱਧ ਰਹੀ ਆ ਜੀ। ਅਗਲੀ ਗੱਲ ਕਰੀਏ ਆਪਾਂ ਕੈਲੀਫੋਰਨੀਆ ਦੀ ਇਕੋਨਮੀ ਦੇ ਬਾਰੇ, ਤੇ ਆਪਾਂ ਅਕਸਰ ਹੀ ਜਦੋਂ ਕੈਲੀਫੋਰਨੀਆ ਦੀ ਜਾਂ ਯੂਐਸ ਦੀ ਇਕੋਨਮੀ ਦੇ ਬਾਰੇ, ਜੌਬਸ ਦੇ ਬਾਰੇ, ਜੌਬ ਅਪਰਚੂਨਿਟੀਜ਼ ਦੇ ਬਾਰੇ ਗੱਲਬਾਤ ਕਰਦੇ ਹਾਂ ਤਾਂ ਉਦੋਂ ਆਪਾਂ ਦੱਸਦੇ ਹਾਂ ਵੀ ਮੌਕੇ ਜਿਹੜੇ ਨੇ ਉਹ ਹੱਥੋਂ ਨਿਕਲ ਰਹੇ ਨੇ ਹੌਲੀ ਹੌਲੀ। ਹੁਣ ਇੱਕ ਸਟੱਡੀ ਜਿਹੜੀ ਹੈ ਸਾਹਮਣੇ ਆਈ ਹੈ, ਲਾਸ ਐਂਜਲਸ ਟਾਈਮਜ਼ ਨੇ ਇੱਕ ਰਿਪੋਰਟ ਸ਼ਾਇਆ ਕੀਤੀ ਆ। ਉਹਦੇ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਕੈਲੀਫੋਰਨੀਆ ਦੇ ਵਿੱਚ AI ਆਉਣ ਕਰਕੇ ਤੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਗਵਰਨਮੈਂਟ ਕਾਸਟ ਕਟਿੰਗ ਕਰਕੇ, ਇਕਨੋਮਿਕ ਅਨਸਰਟੈਂਟੀ ਕਰਕੇ ਜਿਹੜੀਆਂ ਜੌਬਸ ਨੇ ਉਹ ਲਗਾਤਾਰ ਜਿਹੜੀਆਂ ਘਟ ਰਹੀਆਂ ਨੇ। ਇੱਕ ਰਿਪੋਰਟ ਚੈਲੰਜਰ ਗ੍ਰੇ ਐਂਡ ਕ੍ਰਿਸਮਸ, ਇਹ ਜਿਹੜੀ ਕੰਪਨੀ ਆ, ਇੱਕ ਉਹ ਕੰਪਨੀ ਜਿਹੜੀ ਲੋਕਾਂ ਨੂੰ ਨਵੇਂ ਕਰੀਅਰ ਚੁਣਨ ਦੇ ਲਈ ਜਿਹੜੀ ਆ ਉਹ ਮਦਦ ਕਰਦੀ ਹੈ ਤੇ ਜੌਬ ਕੱਟ ਨੂੰ ਮੋਨੀਟਰ ਕਰਦੀ ਹੈ, ਲੇ ਆਫ ਨੂੰ ਮੋਨੀਟਰ ਕਰਦੀ ਆ।
ਜਿੰਨੀਆਂ ਵੀ ਯੂਐਸ ਕੰਪਨੀਜ਼ ਦੇ ਵਿੱਚ ਹੁੰਦੀਆਂ ਨੇ। ਇਹਨਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਵੀ ਅਗਸਤ ਦੇ ਆਉਣ ਦੇ ਵਿੱਚ 8 ਮਹੀਨਿਆਂ ਦੇ ਵਿੱਚ ਕੰਪਨੀਆਂ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ, ਉਹਨਾਂ ਨੇ 8,90,000 ਜਿਹੜੀਆਂ ਜੌਬਸ ਨੇ, ਉਹਨਾਂ ਨੂੰ ਕੱਟ ਕਰ ਦਿੱਤਾ ਤੇ ਇਹ 66% ਵੱਧ ਹੈ ਪਿਛਲੇ ਸਾਲ ਦੇ ਨਾਲੋਂ, ਜਿਹੜੀਆਂ 2024 ਦੇ ਵਿੱਚ ਜਿੰਨੀਆਂ ਹੋਈਆਂ ਸੀ। ਤੇ ਕਹਿੰਦੇ ਵੀ ਘੱਟੋ-ਘੱਟ ਇਹ ਦ ਲਾਸਟ ਟਾਈਮ ਕੱਟ ਜਿਹੜਾ ਉਹ ਹਾਇਰ ਉਦੋਂ ਹੋਇਆ ਸੀ ਜਦੋਂ ਕੋਵਿਡ-19 ਦਾ ਜਿਹੜਾ ਆਪਾਂ ਦੇਖਦੇ ਹਾਂ ਕਿ ਮਿਡਲ ਹੋਇਆ ਸੀ, ਲੋਕਡਾਊਨਸ ਦੀ 2020 ਦੀ ਆਪਾਂ ਗੱਲ ਕਰ ਸਕਦੇ ਹਾਂ। ਕਹਿੰਦੇ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਇਨੀਸ਼ੀਏਟਿਵ ਲੈ ਰਿਹਾ ਵੀ ਜਿਹੜੀਆਂ ਗਵਰਨਮੈਂਟ ਸਪੈਂਡਿੰਗਸ ਨੇ ਜਾਂ ਜਿਵੇਂ ਉਹਨਾਂ ਨੇ ਕਿਹਾ ਵੀ ਵਾਧੂ ਬੰਦੇ ਅਸੀਂ ਰੱਖਣੇ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ, ਡਿਪਾਰਟਮੈਂਟਸ ਦੇ ਵਿੱਚੋਂ, ਤੇ ਜਿਵੇਂ ਡੋਜ ਨੇ ਕੰਮ ਕੀਤਾ, ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਨੇ, ਤਾਂ ਉਹ ਕਹਿੰਦੇ ਵੀ ਇਹਦੇ ਨਾਲ ਬਹੁਤ ਸਾਰਾ ਜਿਹੜਾ ਫਰਕ ਪਿਆ ਲੋਕਾਂ ਨੂੰ। ਯੂਐਸ ਦੇ ਵਿੱਚ ਕਹਿੰਦੇ ਵੀ ਲੋਕਾਂ ਦੀਆਂ ਜਿਹੜੀਆਂ ਜੌਬਸ ਨੇ ਪਹਿਲਾਂ ਨਾਲੋਂ ਘਟੀਆਂ ਨੇ ਤੇ ਕੈਲੀਫੋਰਨੀਆ ਦੇ ਵਿੱਚ ਜਿਹੜੇ 2 ਵੱਡੇ ਜਿਹੜੇ ਕਾਰਨ ਨੇ ਇਹਨਾਂ ਜੌਬਸ ਘੱਟ ਦੇ। ਇੱਕ ਤਾਂ ਏਆਈ ਨੇ ਕਹਿੰਦੇ ਕਿ ਬਹੁਤ ਜ਼ਿਆਦਾ ਜਿਹੜਾ ਸਟਾਫ ਆ ਉਹਨੂੰ ਰਿਡਿਊਸ ਕਰ ਦਿੱਤਾ ਹੈ। ਐਮਪਲਾਇਰਸ ਨੂੰ ਨਵੇਂ ਮੌਕੇ ਦੇ ਦਿੱਤੇ ਆ ਵੀ ਉਹਨਾਂ ਨੂੰ ਹੁਣ ਜਿਹੜੇ ਬੰਦੇ ਹਾਇਰ ਕੀਤੇ ਬਿਨਾਂ ਸਰ ਸਕਦਾ। ਦੂਜਾ ਕਹਿੰਦੇ ਕਿ ਜਿਹੜੀ ਇਕਨੋਮਿਕ ਅਨਸਰਟੇਨਟੀ ਹੈ, ਇਹਦੇ ਕਰਕੇ ਬਹੁਤ ਸਾਰੀਆਂ ਕੰਪਨੀਆਂ ਨੇ ਪਹਿਲੋਂ ਹੀ, ਮਤਲਬ ਉਹਨਾਂ ਨੂੰ ਹਜੇ ਘਾਟਾ ਨਹੀਂ ਸੀ ਪਿਆ, ਉਹਨਾਂ ਨੂੰ ਹਜੇ ਇਹ ਨਹੀਂ ਸੀ ਲੱਗਿਆ ਵੀ ਅਸੀਂ ਇੰਨੇ ਪਿੱਛੇ ਚਲੇ ਜਾਵਾਂਗੇ ਪ੍ਰੋਫਿਟ ਦੇ ਵਿੱਚ ਜਾਂ ਸਾਡਾ ਬਜਟ ਜਿਹੜਾ ਉਹ ਗੜਬੜਾ ਜਾਊਗਾ। ਉਹਨਾਂ ਨੇ ਪਹਿਲਾਂ ਹੀ ਜਿਹੜਾ ਉਹ ਆਪਣੇ ਬੰਦੇ ਕੱਢ ਦਿੱਤੇ। ਕਹਿੰਦੇ ਵੀ ਕੈਲੀਫੋਰਨੀਆ ਦਾ ਕੱਟ ਜਿਹੜਾ ਪਿਛਲੇ ਸਾਲ ਦੇ ਨਾਲੋਂ ਇਨਕਰੀਜ਼ ਹੋਇਆ 24%। 1,35,000 ਜੌਬਸ ਜਿਹੜੀਆਂ ਨੇ ਇੱਥੇ ਗਈਆਂ ਨੇ, ਜਿਹੜੀਆਂ ਕਿ ਵਾਸ਼ਿੰਗਟਨ ਦੇ ਨਾਲੋਂ ਤਕਰੀਬਨ ਜਿਹੜੀਆਂ ਕਾਫੀ ਘੱਟ ਕਹੀਆਂ ਜਾ ਸਕਦੀਆਂ ਨੇ। ਵਾਸ਼ਿੰਗਟਨ ਦੇ ਵਿੱਚ ਤਾਂ 2,94,696 ਜਿਹੜੀਆਂ ਜੌਬਸ ਨੇ ਉਹ ਘੱਟ ਹੋਈਆਂ ਨੇ, ਤੇ ਨਿਊਯਾਰਕ ਦੇ ਵਿੱਚ ਵੀ ਕਹਿੰਦੇ ਵੀ ਇਸੇ ਤਰ੍ਹਾਂ ਦੀ ਜਿਹੜੀ ਹਾਲਾਤ ਆ। ਇਸੇ ਤਰ੍ਹਾਂ ਕੁਝ ਸਟੇਟਸ ਜਿਵੇਂ ਟੈਕਸਸ, ਨੇਵਾਡਾ, ਇਹਨਾਂ ਦੇ ਵਿੱਚ ਵੀ ਕਹਿੰਦੇ ਜੌਬਸ ਘੱਟ ਜਿਹੜੀਆਂ ਹੋਈਆਂ ਨੇ। ਸੋ ਜਿਹੜਾ 8 ਲੱਖ ਜੌਬਸ ਦਾ ਆਪਾਂ ਹਵਾਲਾ ਦਿੱਤਾ ਸੀਗਾ, ਉਹ ਸਾਰੇ ਯੂਐਸ ਦੇ ਵਿੱਚ ਆਈਟੀ ਤੇ ਹੋਰ ਜਿਹੜੀਆਂ ਫਰਮਾਂ ਜਿਹੜੀਆਂ ਕੰਮ ਕਰਦੀਆਂ ਨੇ, ਜਿਨ੍ਹਾਂ ਕੋਲੇ ਮੌਕੇ ਨੇ ਏਆਈ ਦੇ ਨਾਲ ਕੰਮ ਕਰਾਉਣ ਦੇ, ਉਹਨਾਂ ਦੇ ਵਿੱਚ ਜਿਹੜੀਆਂ ਜੌਬਸ ਨੇ ਉਹ ਘੱਟ ਹੋਈਆਂ ਨੇ। ਜੀ। ਅਗਲੀ ਖਬਰ ਪ੍ਰਵੀਨ ਜੀ ਜੀ। ਗੱਲ ਕਰਦੇ ਜਾਂਦੇ ਆ, ਪ੍ਰੋਪ 36 ਜਿਹੜੀ ਕਿ ਪ੍ਰੋਪ 47 ਦੀ ਕਾਟ ਦੇ ਰੂਪ ਦੇ ਵਿੱਚ ਸੀਗੀ ਵੀ ਜਿੱਥੇ ਚੋਰੀ ਚਕਾਰੀ ਵਾਲੇ ਲੋਕਾਂ ਨੂੰ ਸਜ਼ਾਵਾਂ ਘੱਟ ਹੁੰਦੀਆਂ ਸੀ, ਉਸ ਤੋਂ ਬਾਅਦ ਦੇ ਵਿੱਚ ਲੋਕ ਅੱਕੇ ਸੀ ਤੇ ਪ੍ਰੋਪ 36 ਨੂੰ ਉਹਨਾਂ ਨੇ ਪਾਸ ਕਰਵਾਇਆ ਸੀ। ਔਰੋਵਿਲ ਜੋ ਕਿ ਯੂਬਾ ਸਿਟੀ ਤੋਂ ਤਕਰੀਬਨ 20-25 ਮਿੰਟ ਦੇ ਫਾਸਲੇ ਦੇ ਉੱਤੇ ਜਿਹੜਾ ਸ਼ਹਿਰ ਆ, ਉੱਥੇ ਇੱਕ ਸੀਰੀਅਲ ਸ਼ਾਪਲਿਫਟਰ ਯਾਨੀ ਕਿ ਜਿਹਨੂੰ ਆਦਤ ਹੀ ਸੀਗੀ ਵੀ ਚੋਰੀ, ਵੀ ਚੋਰੀ ਜਿਹੜੀ ਉਹ ਕਰਨੀ ਹੋਈ ਕਰਨੀ ਆ, 42 ਸਾਲਾ ਹਿਊਗ ਐਲਫਰਡ ਜੌਨਸਨ ਜੂਨੀਅਰ, ਉਸ ਨੂੰ ਕਹਿੰਦੇ ਵੀ ਹੁਣ ਪ੍ਰੋਪ 36 ਦੇ ਤਹਿਤ, ਉਸ ਕਾਨੂੰਨ ਦੇ ਤਹਿਤ 4 ਸਾਲ ਦੀ ਜਿਹੜੀ ਸਜ਼ਾ ਆ ਉਹ ਹੁਣ ਸੁਣਾਈ ਗਈ ਆ। ਇਸ ਤੋਂ ਪਹਿਲਾਂ 7 ਪੈਟੀ ਜਿਹੜੀਆਂ ਥੈਫਟ ਕਨਵਿਕਸ਼ਨਸ ਜਿਹੜੀਆਂ ਆ ਉਹ ਇਸ ਉੱਤੇ ਹੋ ਚੁੱਕੀਆਂ ਸੀਗੀਆਂ। 2 ਪ੍ਰਾਇਰ ਸਟ੍ਰਾਈਕ ਕਨਵਿਕਸ਼ਨਸ ਵੀ ਸੀਰੀਅਸ ਫੈਲਨੀਜ਼ ਦੇ ਲਈ ਇਸ ਉੱਤੇ 2006 ਤੋਂ ਲੱਗੀਆਂ ਸੀਗੀਆਂ। ਬਿਊਟ ਕਾਉਂਟੀ ਦੇ ਅੰਡਰ ਪੈਂਦਾ ਇਹ ਸ਼ਹਿਰ। ਉੱਥੋਂ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਮਾਈਕ ਰੈਮਜ਼ੀ, ਉਹਨਾਂ ਨੇ ਜਿਹੜਾ ਇਹ ਕਿਹਾ ਵੀ ਲਾਸਟ ਵਿੱਚ ਇਸਨੇ 26 ਫਰਵਰੀ 2025 ਨੂੰ ਹੋਮ ਡੀਪੋ ਤੋਂ ਜਿਹੜੀਆਂ ਆ ਉਹ ਚੋਰੀ ਕੀਤੀ ਸੀ ਤੇ ਸਟੋਰ ਦੇ ਜਿਹੜੇ ਲਾਸ ਪ੍ਰੀਵੈਂਸ਼ਨ ਆਫਿਸਰ ਆ ਉਸਨੇ ਇਸ ਨੂੰ ਆਇਡੈਂਟੀਫਾਈ ਕਰ ਲਿਆ ਸੀਗਾ ਵੀ ਬਾਰ-ਬਾਰ ਉੱਥੇ ਜਿਹੜਾ ਉਹ ਆਉਂਦਾ ਸੀਗਾ। ਡਾਊਨਟਾਊਨ ਔਰੋਵਿਲ ਦੀ ਪਾਰਕ ਤੋਂ ਇਸ ਨੂੰ ਚੋਰੀ ਦੇ ਸਮਾਨ ਸਮੇਤ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਸੀ। ਰੈਮਜ਼ੀ ਨੇ ਜਿਹੜੇ ਦੱਸਿਆ, ਜਿਹੜੇ ਡਿਸਟ੍ਰਿਕਟ ਅਟਾਰਨੀ ਨੇ, ਉਹਨਾਂ ਨੇ ਕਿਹਾ ਵੀ ਪ੍ਰੋਪ 36 ਤੋਂ ਪਹਿਲਾਂ ਇਦਾਂ ਦੇ ਜਿਹੜੇ ਚੋਰ ਆ ਉਹ ਮਿਸਡਿਮੀਨਰ ਥੈਫਟ ਕਨਵਿਕਸ਼ਨ ਜਿਹੜੀਆਂ ਉਹ ਇਕੱਠੀਆਂ ਕਰਦੇ ਰਹਿੰਦੇ ਸੀਗੇ, ਤੇ ਪਰ ਜੇ ਇਹਨਾਂ ਦੀ ਚੋਰੀ $950 ਤੋਂ ਹੇਠਾਂ ਰਹਿੰਦੀ ਸੀ ਤੇ ਇਹਨਾਂ ਨੂੰ ਕੁਝ ਵੀ ਜਿਹੜਾ ਉਹ ਨਹੀਂ ਸੀ ਹੁੰਦਾ। ਸੋ ਹੁਣ ਪਰ ਕਿਉਂਕਿ ਪ੍ਰੋਪ 36 ਦੇ ਵਿੱਚ $950 ਵਾਲਾ ਰੌਲਾ ਗੌਲਾ ਚੱਕ ਦਿੱਤਾ ਗਿਆ ਆ, ਜਿਸ ਕਰਕੇ ਇਸ ਨੂੰ ਜਿਹੜਾ ਹੁਣ ਕਨਵਿਕਟ ਕਰਕੇ ਜਿਹੜਾ 2 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾ ਦਿੱਤੀ ਗਈ ਹੈਗੀ ਆ। ਜੱਜ ਕਿੰਬਰਲੀ ਮੈਰੀਫੀਲਡ ਦੀ ਅਦਾਲਤ ਦੇ ਵਿੱਚ ਜੌਨਸਨ ਨੂੰ ਜਿਹੜੀ 2 ਸਾਲ ਦੀ ਸਜ਼ਾ ਜਿਹੜੀ ਆ ਉਹ ਪਹਿਲਾਂ ਸੁਣਾਈ ਗਈ ਸੀ ਤੇ ਉਹ ਹੁਣ ਡਬਲ ਕਰਕੇ 4 ਸਾਲ ਦੀ ਕਹਿੰਦੇ ਵੀ ਉਹ ਕਰ ਦਿੱਤੀ ਗਈ ਹੈਗੀ ਆ। ਜੀ, ਅਗਲੀ ਗੱਲ ਕਰੀਏ ਆਪਾਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਜਿਹੜਾ ਇਸ ਟਾਈਮ ਜਿਹੜੇ ਇਮੀਗ੍ਰੇਸ਼ਨ ਜਿਹੜੀ ਕੀਤਾ ਜਾ ਰਿਹਾ ਕ੍ਰੈਕਡਾਊਨ, ਤੇ ਉਹ ਅਗਰੈਸਿਵ ਹੋ ਚੁੱਕਿਆ ਤੇ ਉਹ ਕਹਿੰਦੇ ਵੀ ਉਹ ਲਗਾਤਾਰ ਇਸ ਤਰ੍ਹਾਂ ਇਹ ਰੂਪ ਧਾਰਨ ਕਰਦਾ ਜਾ ਰਿਹਾ ਵੀ ਲੋਕਾਂ ਨੂੰ ਹੁਣ ਬਚਾਉਣਾ ਲਾਜ਼ਮੀ ਹੈ। ਇਹ ਜਿਹੜੀ ਸਟੇਟਮੈਂਟ ਆ ਸਦਰਨ ਕੈਲੀਫੋਰਨੀਆ ਦੇ ਇਲਾਕਿਆਂ ਦੇ ਵਿੱਚ ਜਿਹੜੀਆਂ ਰੇਡਸ ਪਈਆਂ ਸੀ ਪਿਛਲੇ ਦਿਨਾਂ ਦੇ ਵਿੱਚ, ਉਹਨਾਂ ਤੋਂ ਬਾਅਦ ਆਈ ਹੈ। ਤੇ ਹੁਣ ਜਿਹੜੀ ਕੈਲੀਫੋਰਨੀਆ ਦੀ ਜਿਹੜੀ ਡੈਮੋਕ੍ਰੈਟਿਕ ਲੈਡ ਜਿਹਨੂੰ ਲੀਡ ਕਰ ਰਹੇ ਨੇ ਇਸ ਟਾਈਮ ਲੈਜਿਸਲੇਚਰ, ਉਹਨੇ ਕਿਹਾ ਵੀ ਅਸੀਂ ਇਹਨਾਂ ਲੋਕਾਂ ਨੂੰ ਬਚਾਉਣ ਦੀ ਖਾਤਰ ਆਪਣੇ ਜਿਹੜੇ ਯਤਨ ਆ ਉਹ ਲਾਉਂਦੇ ਰਹਾਂਗੇ ਤੇ ਲਾਵਾਂਗੇ ਵੀ। ਇਹਨਾਂ ਨੇ ਘੱਟੋ ਘੱਟ ਦਰਜਨਾਂ ਇਹ ਜਿਹੜੇ ਬਿੱਲ ਨੇ ਉਹ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਨਾਲ ਇਮੀਗ੍ਰੈਂਟਸ ਨੂੰ ਸ਼ੀਲਡ ਕੀਤਾ ਜਾ ਸਕੇ। ਉਹਨਾਂ ਨੂੰ ਜਿਹੜੇ ਫੈਡਰਲ ਏਜੰਟਸ ਜਿਨ੍ਹਾਂ ਨੂੰ ਟਾਰਗੇਟ ਕਰ ਰਹੇ ਨੇ,
ਸਕੂਲਸ ਦੇ ਵਿੱਚ, ਹੌਸਪੀਟਲਸ ਦੇ ਵਿੱਚ ਜਾਂ ਹੋਰ ਜਿਹੜੇ ਏਰੀਆਜ਼ ਦੇ ਵਿੱਚ ਉਹਨਾਂ ਨੂੰ ਕਹਿੰਦੇ ਵੀ ਅਸੀਂ ਸ਼ੀਲਡ ਕਰਨਾ ਚਾਹੁੰਦੇ ਹਾਂ। ਅਸਲ ਦੇ ਵਿੱਚ ਇਹ ਕਹਿੰਦੇ ਵੀ ਜਿਹੜੀਆਂ ਇਹਦਾ ਮੰਤਵ ਇਹ ਆ ਜਿਹੜੇ ਵੀ ਬਿੱਲ ਲਿਆਂਦੇ ਜਾਣਗੇ ਵੀ ਜਿਹੜਾ ਇਲੀਗਲੀ ਜਿਹੜੇ ਲੋਕ ਕੰਟਰੀ ਦੇ ਵਿੱਚ ਰਹਿ ਰਹੇ ਨੇ ਜਾਂ ਜੇ ਉਹ ਲੋਕ ਜਿਹੜੇ ਰਹਿ ਤਾਂ ਲੀਗਲੀ ਰਹੇ ਨੇ ਪਰ ਹੈ ਉਹ ਵੀ ਟਾਰਗੇਟ ਤੇ ਉਹ ਕਹਿੰਦੇ ਵੀ ਉਹਨਾਂ ਦੇ ਨਾਲ ਜਿਹੜੇ ਘੱਟੋ ਘੱਟ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਕਿਹਾ ਗਿਆ ਸੀਗਾ ਵੀ ਆਈਸ ਸਕੂਲਾਂ ਦੇ ਵਿੱਚ ਵੀ ਜਾਊਗੀ ਹਸਪੀਟਲਸ ਦੇ ਵਿੱਚ ਤਾਂ ਆਲਰੇਡੀ ਉਹ ਗਏ ਨੇ ਕਈ ਥਾਵਾਂ ਦੇ ਉੱਤੇ। ਅਸੈਂਬਲੀ ਮੈਂਬਰ ਕ੍ਰਿਸਟੋਫਰ ਵਾਰਡ ਨੇ ਜਿਹੜੇ ਕਹਿੰਦੇ ਵੀ ਸਾਡਾ ਕੰਮ ਸਮਾਰਟ ਸੈਂਸੀਬਲ ਸੋਲਿਊਸ਼ਨ ਲੱਭਣਾ ਹੈ ਤੇ ਅਸੀਂ ਵੀ ਵਾਂਟ ਸੇਫ ਕਮਿਊਨਿਟੀਜ਼। ਉਹ ਕਹਿੰਦੇ ਵੀ ਅਸੀਂ ਸੇਫ ਜਿਹੜੀਆਂ ਕਮਿਊਨਿਟੀਜ਼ ਨੂੰ ਚਾਹੁੰਦੇ ਆ ਤੇ ਇਸ ਕਰਕੇ ਇਹ ਜਿਹੜੇ ਜਿਹੜੇ ਰੇਡਸ ਮਾਰ ਰਹੇ ਨੇ ਜਾਂ ਇਮੀਗ੍ਰੈਂਟਸ ਨੂੰ ਲਗਾਤਾਰ ਤੰਗ ਪਰੇਸ਼ਾਨ ਕਰ ਰਹੇ ਨੇ ਇਹ ਕਹਿੰਦੇ ਵੀ ਪੀਸਫੁਲ ਜਿਹੜੇ ਨੇਬਰ ਨੇ ਉਹਨਾਂ ਨੂੰ ਨਹੀਂ ਚਾਹੁੰਦੇ ਤੇ ਇਸ ਕਰਕੇ ਇਹ ਉਹਨਾਂ ਨੂੰ ਸਕੂਲਾਂ ਦੇ ਵਿੱਚੋਂ ਹਸਪੀਟਲਸ ਦੇ ਵਿੱਚੋਂ ਤੇ ਉਹਨਾਂ ਦੀਆਂ ਵਰਕ ਪਲੇਸਿਸ ਦੇ ਵਿੱਚੋਂ ਲਗਾਤਾਰ ਜਿਹੜਾ ਉਹ ਲੱਭ ਲੱਭ ਕੇ ਨਿਸ਼ਾਨਾ ਬਣਾ ਰਹੇ ਨੇ। ਪਹਿਲੀ ਤਾਂ ਜਿਹੜੇ ਪਹਿਲੇ ਪੜਾਅ ਦੇ ਵਿੱਚ ਕਹਿੰਦੇ ਵੀ ਦੋ ਜਿਹੜੇ ਬਿੱਲ ਨੇ ਉਹਨਾਂ ਦੇ ਅਸੀਂ ਫੋਕਸ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚ ਸਕੂਲ ਚਿਲਡਰਨ ਨੂੰ ਜਿਹੜਾ ਉਹ ਪ੍ਰੋਟੈਕਟ ਕੀਤਾ ਜਾਊਗਾ। ਸੈਨੇਟ ਬਿੱਲ 98 ਆਥਰ ਹੈਗੇ ਨੇ ਇਹਦੇ ਸੈਨੇਟਰ ਸ਼ਾਸ਼ਾ ਰੇਨੇ ਪੈਰੇਜ਼ ਤੇ ਉਹ ਕਹਿੰਦੇ ਵੀ ਇਹ ਜਿਹੜਾ ਸਕੂਲ ਐਡਮਿਨਿਸਟ੍ਰੇਸ਼ਨ ਜਿੰਨੇ ਵੀ ਉਹਦੇ ਮੈਨੇਜਮੈਂਟ ਦੇ ਵਿੱਚ ਬੈਠੇ ਨੇ ਉਹਨਾਂ ਦੇ ਤਹਿਤ ਨੋਟੀਫਾਈ ਕਰਨਾ ਪਊਗਾ ਪਰਿਵਾਰਾਂ ਨੂੰ ਕਿ ਤੁਹਾਡੇ ਅੱਜ ਸਕੂਲ ਦੇ ਵਿੱਚ ਫੈਡਰਲ ਏਜੰਟ ਆਏ ਸੀਗੇ ਜਾਂ ਆਹ ਜਿਹੜੇ ਬੱਚੇ ਨੇ ਉਹਨਾਂ ਦੇ ਜਿਹੜੇ ਇਮੀਗ੍ਰੇਸ਼ਨ ਸਟੇਟਸ ਆ ਉਹ ਚੈੱਕ ਕੀਤੇ ਗਏ ਆ। ਜੀ ਇਹ ਖਬਰ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ। ਇੱਕ ਜਿਹੜਾ AB 49 ਹੈ ਉਹਦੇ ਤਹਿਤ ਨਾਨ ਪਬਲਿਕ ਏਰੀਆਜ਼ ਜਿਹੜੇ ਨੇ ਜਿਹੜੇ ਸਕੂਲ ਹੈ ਜਾਂ ਹੋਰ ਜਿਵੇਂ ਜਿਹੜੀਆਂ ਵੀ ਥਾਵਾਂ ਨੇ ਜਿੱਥੇ ਜੁਡੀਸ਼ੀਅਲ ਵਾਰੰਟ ਦੇ ਤਹਿਤ ਜਿਹੜਾ ਕੋਰਟ ਆਰਡਰ ਦੇ ਤਹਿਤ ਜਿਹੜਾ ਹਿਰਾਸਤ ਦੇ ਵਿੱਚ ਲਿਆ ਜਾਂਦਾ ਤਾਂ ਉਹ ਇਮੀਗ੍ਰੈਂਟਸ ਨੂੰ ਇਸ ਮਾਮਲੇ ਦੇ ਵਿੱਚ ਵੀ ਉਹ ਕਹਿੰਦੇ ਵੀ ਅਸੀਂ ਪ੍ਰੋਟੈਕਟ ਕਰਾਂਗੇ। ਸੋ SB 81 ਆ ਜਿਹਦੇ ਵਿੱਚ ਉਹ ਦੱਸਦੇ ਨੇ ਵੀ ਇਹ ਜਿਹੜੇ ਪੇਰੈਂਟਸ ਨੇ ਜਿਨ੍ਹਾਂ ਦਾ ਇਮੀਗ੍ਰੇਸ਼ਨ ਸਟੇਟਸ ਹਾਲੇ ਜਿਹੜਾ ਉਹ ਹੈ ਨਹੀਂਗਾ ਬੱਚੇ ਉਹਨਾਂ ਦੇ ਇੱਧਰ ਜੰਮੇ ਨੇ ਤਾਂ ਉਹਨਾਂ ਨੂੰ ਵੀ ਅਸੀਂ ਪ੍ਰੋਟੈਕਟ ਇਸ ਬਿੱਲ ਦੇ ਤਹਿਤ ਕਰਾਂਗੇ। ਹਾਲਾਂਕਿ ਉਹਨਾਂ ਨੇ ਡਿਟੇਲ ਦੇ ਵਿੱਚ ਵੀ ਇਹਦੀਆਂ ਜਿਹੜੀਆਂ ਭਾਵਨਾਵਾਂ ਨੇ ਬਿੱਲ ਦੀਆਂ ਉਹ ਕਾਫੀ ਲੰਬੀਆਂ ਨੇ ਪਰ ਤਿੰਨ ਬਿੱਲ ਜਿਹੜੇ ਨੇ ਮੁੱਢਲੇ ਤੌਰ ਤੇ ਆਪਾਂ ਨੂੰ ਕੈਲੀਫੋਰਨੀਆ ਦੇ ਵਿੱਚ ਦੇਖਣ ਨੂੰ ਮਿਲਣਗੇ ਜਿਹੜੇ ਵੱਖ-ਵੱਖ ਪੜਾਵਾਂ ਦੇ ਵਿੱਚ ਇਮੀਗ੍ਰੈਂਟਸ ਨੂੰ ਜਿਹੜਾ ਪ੍ਰੋਟੈਕਟ ਕਰਨ ਦਾ ਕੰਮ ਕਰਨਗੇ। ਜੀ ਕੈਲੀਫੋਰਨੀਆ ਦੀਆਂ ਜਿਹੜੇ ਰਾਈਡ ਸ਼ੇਅਰ ਕੰਪਨੀਆਂ ਜਿੱਦਾਂ ਊਬਰ ਤੇ ਲਿਫਟ ਜੀ ਉਹਨਾਂ ਦੇ ਜਿਹੜੇ ਡਰਾਈਵਰਸ ਆ ਉਹ ਹੁਣ ਯੂਨੀਅਨ ਬਣਾ ਸਕਣਗੇ। ਗਵਰਨਰ ਗੈਵਿਨ ਨਿਊਸਮ ਤੇ ਸਟੇਟ ਲਾਅ ਮੇਕਰਸ ਉਹਨਾਂ ਨੇ ਕਹਿੰਦੇ ਵੀ ਇੱਕ ਐਗਰੀਮੈਂਟ ਦੇ ਉੱਤੇ ਪਹੁੰਚ ਚੁੱਕੇ ਨੇ ਊਬਰ ਤੇ ਲਿਫਟ ਦੋਨਾਂ ਕੰਪਨੀਆਂ ਦੇ ਨਾਲ ਜਿੱਥੇ ਇਸ ਕੰਪਨੀ ਦੇ ਲਈ ਕੰਮ ਕਰਦੇ ਜਿਹੜੇ ਡਰਾਈਵਰਸ ਆ ਜੀ ਉਹ ਯੂਨੀਅਨ ਬਣਾਉਣ ਦਾ ਤੇ ਕਲੈਕਟਿਵਲੀ ਇਕੱਠੇ ਹੋ ਕੇ ਬਾਰਗੇਨ ਵੀ ਜਿਹੜੀ ਉਹ ਕਰ ਸਕਣਗੇ ਪਰ ਰਹਿਣਗੇ ਇੰਡੀਪੈਂਡੈਂਟ ਕੰਟਰੈਕਟਰਸ ਹੀ। ਪ੍ਰੋਪ 22 ਯਾਦ ਹੋਣੀ ਆ 2020 ਦੇ ਵਿੱਚ ਲੋਕਾਂ ਨੇ ਜਿਹੜਾ ਉਹ ਸਾਈਨ ਕੀਤੀ ਸੀਗੀ। ਊਬਰ ਤੇ ਲਿਫਟ ਨੇ ਆਈ ਥਿੰਕ 250-300 ਮਿਲੀਅਨ ਡਾਲਰ ਇਸ ਦੇ ਵਿੱਚ ਖਰਚਿਆ ਸੀਗਾ ਤਾਂ ਜੋ ਇਹ ਜਿਹੜੇ ਡਰਾਈਵਰਸ ਆ ਉਹ ਕੰਪਨੀ ਦੇ ਅੰਡਰ ਨਾ ਆਉਣ ਐਜ਼ ਏ EMPLOYEE ਉਹਨਾਂ ਨੂੰ ਨਾ ਗਿਣਨਾ ਪਵੇ ਤੇ ਇੰਡੀਪੈਂਡੈਂਟ ਕੰਟਰੈਕਟਰ ਦੇ ਤੌਰ ਦੇ ਉੱਤੇ ਹੀ ਰਹਿ ਜਾਣ ਜਿਸ ਕਰਕੇ ਇਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਇੱਕ EMPLOYER ਦੇ ਦੁਆਰਾ ਮਿਲਣੀਆਂ ਸਹਾਇਤਾ ਸਹੂਲਤਾਂ ਹੁੰਦੀਆਂ ਉਹ ਇਹਨਾਂ ਨੂੰ ਨਾ ਦੇਣੀਆਂ ਪੈਣ। ਹੁਣ ਇਹ ਜਿਹੜਾ ਐਗਰੀਮੈਂਟ ਦੇ ਵਿੱਚ ਕਲੈਕਟਿਵ ਬਾਰਗੇਨਿੰਗ ਤੇ ਕਹਿੰਦੇ ਵੀ ਸਰਵਿਸ EMPLOYEE ਇੰਟਰਨੈਸ਼ਨਲ ਯੂਨੀਅਨ SEIU ਉਹਨਾਂ ਦੀ ਸਪੋਰਟ ਜਿਹੜੀ ਉਹ ਮਿਲੀ ਆ ਤੇ ਇਸ ਮੈਜਰ ਨੂੰ ਊਬਰ ਤੇ ਲਿਫਟ ਦੋਨਾਂ ਨੇ ਹੀ ਬੈਕ ਜਿਹੜਾ ਉਹ ਕੀਤਾ ਆ ਤੇ ਕਹਿੰਦੇ ਕੰਪਨੀ ਦੀਆਂ ਪਰ ਇਹਨਾਂ ਦੀ ਇਸ ਦੇ ਵਿੱਚ ਜਿੱਤ ਇਹ ਹੋ ਗਈ ਵੀ ਕੰਪਨੀ ਦੀਆਂ ਇੰਸ਼ੋਰੈਂਸ ਰਿਕੁਆਇਰਮੈਂਟਸ ਆ ਉਹ ਰਿਡਿਊਸ ਜਿਹੜੀਆਂ ਉਹ ਹੋ ਜਾਣਗੀਆਂ। ਗਵਰਨਰ ਨਿਊਸਮ ਉਹਨਾਂ ਨੇ ਇਹ ਕਿਹਾ ਵੀ ਲੇਬਰ ਤੇ ਇੰਡਸਟਰੀ ਅੱਜ ਇਕੱਠੀ ਬੈਠੀ ਆ ਆਪੋ ਆਪਣੇ ਜਿਹੜੇ ਫਰਕ ਸੀਗੇ ਉਹਦੇ ਵਿੱਚੋਂ ਬਾਹਰ ਨਿਕਲ ਗਏ ਤੇ ਇੱਕ ਕਾਮਨ ਗਰਾਊਂਡ ਲੱਭੀ ਆ ਜਿਸ ਦੇ ਨਾਲ ਲੱਖਾਂ ਹੀ ਜਿਹੜੇ ਡਰਾਈਵਰਸ ਆ ਜੋ ਰਾਈਡ ਸ਼ੇਅਰ ਕੰਪਨੀਆਂ ਦੇ ਲਈ ਕੰਮ ਕਰਦੇ ਆ ਮਿਲੀਅਨਸ ਆਫ ਕੈਲੀਫੋਰਨੀਅਨਸ ਦੇ ਲਈ ਉਹਨੂੰ ਹੋਰ ਅਫੋਰਡੇਬਲ ਬਣਾ ਸਕਣਗੇ। 8 ਲੱਖ ਤੋਂ ਵੱਧ ਰਾਈਡ ਸ਼ੇਅਰ ਵਰਕਰਸ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਉਹ ਜੁਆਇਨ ਕਰ ਸਕਣਗੇ ਹੁਣ ਇਸ ਯੂਨੀਅਨ ਨੂੰ। ਸੋ ਹੁਣ ਦੇਖੋ ਅੱਗੇ ਇਸ ਦੇ ਨਾਲ ਕੀ ਫਰਕ ਜਿਹੜਾ ਆ ਉਹ ਪੈਂਦਾ ਆ ਪਰ ਕਈ ਜਿਹੜੇ ਅਦਾਰੇ ਆ ਉਹ ਇਸ ਨੂੰ ਇਸੇ ਢੰਗ ਦੇ ਨਾਲ ਹੀ ਦੇਖ ਰਹੇ ਆ ਵੀ ਚਾਹੇ ਕਹਿਣ ਨੂੰ ਯੂਨੀਅਨ ਇਹਨਾਂ ਦੀ ਬਣਨੀ ਆ ਪਰ ਜਿੱਤ ਅੱਧੀ ਜਿਹੜੀ ਆ ਫਿਰ ਵੀ ਊਬਰ ਤੇ ਲਿਫਟ ਦੀ ਜਿਹੜੀ ਉਹ ਨਾਲ ਰਹੀ ਆ। ਸੋ ਦੋਨੋਂ ਹੀ ਤਰ੍ਹਾਂ ਕੁਛ ਉਹਨਾਂ ਨੂੰ ਜਿੱਤ ਜਿਹੜੀ ਇਸ ਐਗਰੀਮੈਂਟ ਦੇ ਤਹਿਤ ਪ੍ਰਾਪਤ ਹੋਈ ਆ। ਜੀ ਬਿਲਕੁਲ। ਅਗਲੀ ਗੱਲ ਕਰੀਏ ਆਪਾਂ ਕੈਲੀਫੋਰਨੀਆ ਦੇ ਵਿੱਚ ਜਿਹੜੀ ਹਾਊਸਿੰਗ ਮਾਰਕੀਟ ਆ ਉਹਦੇ ਬਾਰੇ realtor.com ਨੇ ਅੱਜ ਇੱਕ ਬੜਾ ਵਧੀਆ ਜਿਹੜਾ ਆਰਟੀਕਲ ਉਹ ਲਿਖਿਆ ਇੱਕ ਰਿਸਰਚ ਪੇਪਰ ਦੇ ਹਵਾਲੇ ਦੇ ਨਾਲ। ਉਹ ਕਹਿੰਦੇ ਵੀ ਜਿਹੜੀਆਂ ਵਾਈਲਡ ਫਾਇਰਸ ਨੇ ਜਾਂ ਹਰੀਕੇਨਸ ਨੇ ਇਹਨਾਂ ਦੇ ਕਰਕੇ ਕੈਲੀਫੋਰਨੀਆ ਤੇ ਫਲੋਰੀਡਾ ਇਹ ਟੌਪ ਤੇ ਨੇ ਹੁਣ ਨਵੀਂ ਲਿਸਟ ਦੇ ਵਿੱਚ ਜਿੱਥੇ ਹਾਊਸਿੰਗ ਮਾਰਕੀਟ ਜਿਹੜੀ ਆ
ਉਹ ਬਹੁਤ ਵੱਡੇ ਜਿਹੜੇ ਰਿਸਕ ਆ ਉਹਨੂੰ ਫੇਸ ਕਰ ਰਹੀ ਆ ਤੇ ਡਾਊਨ ਟਰਨ ਆ ਰਿਹਾ ਜਿਹੜੀਆਂ ਘਰਾਂ ਦੀਆਂ ਕੀਮਤਾਂ ਨੇ ਉਹਨਾਂ ਦੇ ਵਿੱਚ। 50 ਹਾਈਐਸਟ ਜਿਹੜੇ ਰਿਸਕ ਮਾਰਕੀਟਸ ਨੇ ਜਿਨ੍ਹਾਂ ਦੇ ਵਿੱਚ ਦੱਸਿਆ ਗਿਆ ਵੀ 14 ਕੈਲੀਫੋਰਨੀਆ ਦੇ, 7 ਫਲੋਰਿਡਾ ਦੇ, 5 ਨਿਊ ਜਰਸੀ ਦੇ ਤੇ 4 ਜਿਹੜੇ ਨੇ ਲੁਈਜ਼ੀਆਨਾ ਦੇ ਦੱਸੇ ਗਏ ਨੇ। ਇਹਨਾਂ ਦੇ ਵਿੱਚ ਜਿਹੜੀ ਇੱਕ ਰੀਅਲ ਐਸਟੇਟ ਐਨਾਲਿਟਿਕ ਫਰਮ ਆ, ਐਨਾਲਾਈਟਿਕਸ ਉਹ ਐਟਮ ਉਹਦਾ ਨਾਮ ਆ ਤੇ ਉਹਨਾਂ ਨੇ ਵੱਖ-ਵੱਖ ਫੈਕਟਰਸ ਦੇ ਜ਼ਰੀਏ ਇਹ ਜਾਣਨ ਦੀ ਕੋਸ਼ਿਸ਼ ਕੀਤੀ ਆ ਵੀ ਕੀ ਵਾਕਈ ਇੱਥੇ ਰਹਿਣ ਵਾਲੇ ਜਿਹੜੇ ਲੋਕ ਨੇ ਆਪਣੇ ਆਪ ਨੂੰ ਰਿਸਕ ਤੇ ਮਹਿਸੂਸ ਕਰਦੇ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਇਹਨੂੰ ਰਿਸਕੀਐਸਟ ਜਿਹੜੀ ਹਾਊਸਿੰਗ ਮਾਰਕੀਟ ਆ ਉਹਦੇ ਵਿੱਚ ਕੰਸੀਡਰ ਕੀਤਾ ਜਾ ਸਕਦਾ ਹੈ। ਕਹਿੰਦੇ ਵੀ ਫਲੋਰਿਡਾ ਦੀ ਜਿਹੜੀ ਚਾਰਲੋਟ ਕਾਉਂਟੀ ਹੈ ਜਿਹੜੀ ਉਹ ਇਸ ਟਾਈਮ ਸਭ ਤੋਂ ਜ਼ਿਆਦਾ ਰਿਸਕੀ ਕਾਉਂਟੀ ਆ ਤੇ ਇਸੇ ਤਰ੍ਹਾਂ ਜਿਹੜੀ ਗਲਫ ਕੋਸਟ ਦੇ ਵਿੱਚ 1-2 ਇਲਾਕੇ ਉਹਨਾਂ ਨੇ ਦੱਸੇ ਨੇ। ਇਹ ਕੰਬੀਨੇਸ਼ਨ ਹੈ, ਇੱਕ ਤਾਂ ਅਫੋਰਡੇਬਿਲਿਟੀ ਦਾ, ਦੂਜਾ ਇਹ ਆ ਵੀ ਲੋਕਲ ਇਨਕਮ ਉੱਥੇ ਕੀ ਆ, ਤੀਜਾ ਇਹ ਆ ਵੀ ਪ੍ਰੋਪੋਰਸ਼ਨ ਆਫ ਸੀਰੀਅਸਲੀ ਅੰਡਰ ਵਾਟਰ ਜਿਹੜੀ ਮੌਰਗੇਜ ਆ ਉਹਦਾ, ਤੇ ਹੋਰ ਜਿਹੜੇ ਕਾਫੀ ਕਾਰਕ ਨੇ। ਇਹ ਕਹਿੰਦੇ ਵੀ 579 ਕਾਉਂਟੀਜ਼ ਦੇ ਵਿੱਚੋਂ 19% ਅਸੀਂ ਜਿਹੜਾ ਸਫੀਸ਼ੀਐਂਟ ਡਾਟਾ ਜਿਹਦੇ ਵਿੱਚ ਐਨਾਲਾਈਜ਼ ਕੀਤਾ ਗਿਆ, ਜਿਹਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਨੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਨੇ। 63% ਇਹਦੇ 'ਚ ਉਹ ਲੋਕ ਨੇ, ਉਹ ਕਾਉਂਟੀਜ਼ ਨੇ ਜਿੱਥੇ ਬੰਦੇ ਰਹਿਣ ਵਾਲੇ ਲੋਕ ਨੇ, ਬਸ਼ਿੰਦੇ ਨੇ, ਉਹ ਕਹਿੰਦੇ ਨੇ ਵੀ ਸਾਡੀ ਜਿਹੜੀ ਐਨੂਅਲ ਵੇਜ ਆ ਜਾਂ ਸਾਡੇ ਜਿਹੜੇ ਐਨੂਅਲ ਇਨਕਮ ਆ, ਉਹ ਸਾਡੀਆਂ ਘਰਾਂ ਦੀਆਂ ਕੀਮਤਾਂ, ਸਾਡੇ ਜਿਹੜੇ ਹੋਰ ਖਰਚੇ ਨੇ ਉਹਨਾਂ ਨੇ ਬੁਰੀ ਤਰ੍ਹਾਂ ਦੇ ਨਾਲ ਜਿਹੜਾ ਉਹ ਵਿਗਾੜ ਰੱਖਿਆ, ਜਾਂ ਕਹਿ ਲਓ ਵੀ ਉਹ ਸਾਰਾ ਜਿਹੜਾ ਡਾਟਾ ਉਹਨਾਂ ਦਾ, ਉਹ ਸਾਰਾ ਹੀ ਬਜਟ ਉਹਨਾਂ ਦਾ ਜਿਹੜਾ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ। ਕਹਿੰਦੇ ਵੀ ਕੈਲੀਫੋਰਨੀਆ ਤੇ ਫਲੋਰਿਡਾ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਧ ਕਾਉਂਟੀਜ਼ ਆਉਣ ਕਰਕੇ ਰਿਸਕੀਐਸਟ ਜਿਹੜੀਆਂ ਰੀਅਲ ਐਸਟੇਟ ਮਾਰਕੀਟਸ ਆਉਣ ਵਾਲੇ ਟਾਈਮ ਦੇ ਵਿੱਚ ਬਣਨ ਜਾ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਹਾਊਸਿੰਗ ਜਿਹੜੀ ਆ ਉਹ ਸਭ ਤੋਂ ਵੱਧ ਪ੍ਰਭਾਵਿਤ ਹੋਊਗੀ। ਜੀ, ਅਗਲੀ ਗੱਲ ਕਰੀਏ, ਯੂਐਸ ਦੀ ਸਰਕਾਰ ਨੇ 2 ਲਾਸੂਟ ਫਾਈਲ ਕੀਤੇ ਨੇ ਸਦਰਨ ਕੈਲੀਫੋਰਨੀਆ ਦੀ ਐਡੀਸਨ ਕੰਪਨੀ ਦੇ ਉਲਟ। ਜੀ। ਉਹਨਾਂ ਨੇ ਇਹ ਦੋਸ਼ ਲਾਏ ਆ ਵੀ ਇਸ ਕੰਪਨੀ ਦੇ ਮਾੜੇ ਇਕਵਿਪਮੈਂਟ ਦੇ ਕਰਕੇ, ਯੂਟਿਲਿਟੀ ਦੇ ਇਕਵਿਪਮੈਂਟ ਦੇ ਕਰਕੇ 2 ਵੱਡੀਆਂ ਜਿਹੜੀਆਂ ਅੱਗਾਂ ਲੱਗੀਆਂ, ਜਿਨ੍ਹਾਂ ਵਿੱਚ ਈਟਨ ਫਾਇਰ ਜਿਹੜੀ ਜਨਵਰੀ 'ਚ ਲੱਗੀ ਸੀ, ਜਿਸ ਨੇ ਨੈਸ਼ਨਲ ਫੋਰੈਸਟ ਸਿਸਟਮ ਦੀ ਜ਼ਮੀਨ ਨੂੰ ਨੁਕਸਾਨ ਵੀ ਪਹੁੰਚਾਇਆ ਸੀ। ਤੇ ਆਪਾਂ ਨੂੰ ਪਤਾ ਹੈ ਵੀ ਬਹੁਤ ਸਾਰੇ ਜਿਹੜੇ ਘਰ ਪੈਲੀਸੇਡ ਵਾਲੇ ਪਾਸੇ ਤੇ ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਸੜੇ ਸੀ, ਤੇ ਲੋਕਾਂ ਦਾ ਵੀ ਜਾਨੀ ਨੁਕਸਾਨ ਹੋਇਆ ਸੀ। ਇਹ ਲਾਸੂਟ ਲਿਆਂਦਾ ਗਿਆ ਯੂਐਸ ਡਿਪਾਰਟਮੈਂਟ ਆਫ ਜਸਟਿਸ ਲਾਸ ਐਂਜਲਸ ਫੈਡਰਲ ਕੋਰਟ ਦੇ ਵਿੱਚ ਐਡੀਸਨ ਇੰਟਰਨੈਸ਼ਨਲ ਦੇ ਯੂਨਿਟ ਦੇ ਉਲਟ। $77 ਮਿਲੀਅਨ ਦੇ ਡੈਮੇਜਸ ਦੀ ਜਿਹੜੀ ਮੰਗ ਆ ਉਹ ਇਸ ਕੰਪਨੀ ਤੋਂ ਕੀਤੀ ਗਈ ਆ। ਕਹਿੰਦੇ ਵੀ ਨੈਗਲੀਜੈਂਸ ਵੀ ਇਹਨਾਂ ਨੇ ਧਿਆਨ ਨਹੀਂ ਦਿੱਤਾ, ਟ੍ਰੈਸਪਾਸ ਬਾਈ ਫਾਇਰ ਵਾਇਲੇਸ਼ਨਸ ਜਿਹੜੀਆਂ ਕੈਲੀਫੋਰਨੀਆ ਪਬਲਿਕ ਸੇਫਟੀ ਹੈਲਥ ਲਾਜ਼ ਦੀਆਂ ਕੀਤੀਆਂ ਆ ਈਟਨ ਫਾਇਰ ਦੇ ਵਿੱਚ ਤੇ ਸਤੰਬਰ 2022 ਦੀ ਫੇਅਰ ਵਿਊ ਫਾਇਰ ਦੇ ਵਿੱਚ। ਕਹਿੰਦੇ ਵੀ ਇਹਨਾਂ ਦੀ ਨੈਗਲੀਜੈਂਸ ਦੇ ਕਰਕੇ ਹੀ ਅੱਗਾਂ ਲੱਗੀਆਂ। ਬਿਲ ਅਸਾਲੀ ਜਿਹੜੇ ਕਿ ਯੂਐਸ ਅਟਰਨੀ ਨੇ ਲਾਸ ਐਂਜਲਸ ਦੇ ਵਿੱਚ, ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਜਿਹੜੀ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਵੀ ਜਿਹੜੀ ਫਾਇਰ ਸੀਜ਼ਨ ਆ ਉਹ ਆ ਰਿਹਾ ਆ ਤੇ ਅਸੀਂ ਐਡੀਸਨ ਨੂੰ ਦੱਸਣਾ ਚਾਹੁੰਦੇ ਆ ਤੇ ਕਹਿ ਰਹੇ ਆ ਵੀ ਮੰਗ ਕਰਦੇ ਆ ਉਹਨਾਂ ਤੋਂ ਵੀ ਆਪਣੇ ਬਿਜ਼ਨਸ ਜਿਸ ਤਰੀਕੇ ਨਾਲ ਕੰਡਕਟ ਕਰਦੇ ਆ ਉਸ ਦੇ ਵਿੱਚ ਤਬਦੀਲੀ ਲੈ ਕੇ ਆਉਣ। ਸਦਰਨ ਕੈਲੀਫੋਰਨੀਆ ਐਡੀਸਨ SCE ਵੀ ਇਸ ਨੂੰ ਆਖਿਆ ਜਾਂਦਾ ਹੈ। ਉਹਨਾਂ ਨੇ ਅਜੇ ਤੱਕ ਕੋਈ ਇਸ ਉੱਤੇ ਕਮੈਂਟ ਨਹੀਂ ਕੀਤਾ ਹੈਗਾ। ਜਨਵਰੀ ਦੀਆਂ ਅੱਗਾਂ ਦੇ ਵਿੱਚ 31 ਲੋਕਾਂ ਦੀ ਮੌਤ ਹੋਈ ਸੀ ਤੇ 16,000 ਤੋਂ ਵੱਧ ਘਰ, ਬਿਜ਼ਨਸ ਸਟਰਕਚਰ ਜਿਹੜੇ ਆ ਉਹਨਾਂ ਦਾ ਨੁਕਸਾਨ ਪਹੁੰਚਿਆ ਸੀਗਾ। ਜ਼ਿਆਦਾ ਜਿਹੜਾ ਨੁਕਸਾਨ ਆ ਈਟਨ ਫਾਇਰ ਜਿਹੜੀ ਅਲਟਾਡੀਨਾ 'ਚ ਹੋਈ ਸੀ, 19 ਜਾਣੇ ਉੱਥੇ ਮਰੇ ਸੀ ਤੇ 10,000 ਜਿਹੜੇ ਘਰ, ਬਿਜ਼ਨਸ ਜਿਹੜੇ ਆ ਉੱਥੇ ਨੁਕਸਾਨੇ ਜਿਹੜੇ ਉਹ ਗਏ ਸੀਗੇ। ਸੋ ਇਹ ਹੁਣ ਦੇਖੋ ਕੀ ਬਣਦਾ ਆ। ਸੋ ਕਹਿੰਦੇ ਵੀ 2022 ਦੀ ਜਿਹੜੀ ਫੇਅਰ ਵਿਊ ਫਾਇਰ ਸੀ ਉਹ 14,000 ਏਕੜ ਦੇ ਵਿੱਚ ਉਸਨੇ ਜਿਹੜਾ ਨੁਕਸਾਨ ਪਹੁੰਚਾਇਆ ਸੀਗਾ ਸੈਨ ਬਰਨਾਰਡੀਨੋ ਦੀ ਨੈਸ਼ਨਲ ਫੋਰੈਸਟ ਦੇ ਵਿੱਚ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਇਹਨਾਂ ਤੋਂ ਹੁਣ $77 ਮਿਲੀਅਨ ਦੇ ਡੈਮੇਜਸ ਦੀ ਜਿਹੜੀ ਮੰਗ ਆ ਯੂਐਸ ਦੀ ਸਰਕਾਰ ਦੁਆਰਾ ਕੀਤੀ ਜਾ ਰਹੀ ਆ ਲਾਸੂਟ ਦੇ ਵਿੱਚ। ਜੀ ਬਿਲਕੁਲ, ਅਗਲੀ ਜਿਹੜੀ ਖਬਰ ਆ ਫ੍ਰੈਜ਼ਨੋ ਤੋਂ ਆ ਰਹੀ ਹੈ। ਕਲੋਵਿਸ ਦੀ ਰਹਿਣ ਵਾਲੀ ਇੱਕ ਜਿਹੜੀ ਮਾਂ ਹੈ, ਉਹਨੂੰ ਇਸ ਮਾਮਲੇ ਦੇ ਵਿੱਚ ਹੁਣ ਚਾਰਜ ਕੀਤਾ ਜਾਊਗਾ ਕਿ ਉਹਨੇ ਆਪਣੇ ਬੱਚੇ ਨੂੰ ਆਪਣੀ ਜਿਹੜੀ ਗਨ ਆ, ਹੈਂਡ ਗਨ, ਉਹ ਦੇ ਦਿੱਤੀ ਸੀ। ਫੈਡਰਲ ਪ੍ਰੋਸੀਕਿਊਟਰਸ ਜਿਹੜੇ ਨੇ ਉਹਨਾਂ ਨੇ ਗੱਲ ਜਿਹੜੀ ਆ ਆਪਣੀ ਜਾਂਚ ਦੇ ਵਿੱਚ ਸਾਹਮਣੇ ਲਿਆਂਦੀ ਹੈ। ਜੋਐਨਾ ਵਾਸ਼ਿੰਗਟਨ ਜਿਹੜੀ ਕਿ 45 ਸਾਲਾਂ ਨੇ, ਫ੍ਰੈਜ਼ਨੋ ਦੇ ਰਹਿਣ ਵਾਲੇ ਨੇ, ਤੇ ਉਹਨਾਂ ਨੂੰ ਗਿਲਟੀ ਜਿਹੜਾ ਉਹਨਾਂ ਨੇ ਕੀਤਾ ਵੀ ਇੱਕ ਬੱਚੇ ਨੂੰ ਜਿਹੜਾ ਉਹ ਫਾਇਰ ਆਰਮ ਦੇਣਾ ਤੇ ਨਾਲ ਹੀ ਜਿਹੜਾ ਉਹ ਫੈਲਨ ਵੀ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ। ਐਵੀਡੈਂਸ ਪ੍ਰੈਜ਼ੈਂਟ ਜਿਹੜੇ ਟ੍ਰਾਇਲ ਦੇ ਵਿੱਚ ਦੱਸੇ ਗਏ ਸੀ, ਵਾਸ਼ਿੰਗਟਨ ਜਿਹੜੀ ਆ ਉਹ ਜਾਣਦੀ ਸੀ ਕਿ ਇੱਥੇ ਫਾਇਰ ਆਰਮ ਰੱਖਿਆ ਤੇ ਉਹ ਬੱਚੇ ਦੇ ਐਕਸੈਸ ਦੇ ਵਿੱਚ ਆ।
ਉਹਨੂੰ ਉਹ ਚੱਕ ਸਕਦਾ, ਤੇ ਜੇਕਰ ਉਹ ਚੱਕ ਸਕਦਾ ਤੇ ਉਹ ਕਿਸੇ ਦੇ ਲਈ ਖਤਰਾ ਹੋ ਸਕਦਾ ਹੈ। ਕਹਿੰਦੇ ਵੀ ਇਹ ਜਿਹੜਾ ਇਹਨੇ ਇੰਟੈਂਸ਼ਨਲੀ ਇਹ ਚੀਜ਼ ਕੀਤੀ। ਮਾਰਚ 25 2022 ਦੀ ਇਹ ਗੱਲ ਆ ਵੀ ਜਦੋਂ ਉਹਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਇਹਦੀ ਸ਼ਿਕਾਇਤ ਮਿਲੀ ਸੀ ਤੇ ਉਸ ਤੋਂ ਬਾਅਦ ਇਹਦੀ ਜਾਂਚ ਕੀਤੀ ਗਈ ਸੀ। ਟ੍ਰੈਫਿਕ ਸਟਾਪ ਦੇ ਵਿੱਚ ਵੀ ਇੱਕ ਮਾਮਲਾ ਜਿਹਦੇ ਵਿੱਚ ਸੀਗਾ, ਉਹਦੇ ਕੋਲੇ XD9 ਹੈਂਡਗਨ ਸੀਗੀ, ਤੇ ਉਹ ਕਹਿੰਦੇ ਵੀ ਰਜਿਸਟਰ ਸੀਗੀ ਜਵਾਨਾ ਵਾਸ਼ਿੰਗਟਨ ਦੇ ਨਾਮ ਤੇ। ਪਰ ਇਹ ਜਿਹੜੀ ਮਿਲੀ ਸੀ ਉਹ ਟ੍ਰੈਫਿਕ ਸਟਾਪ ਤੋਂ ਬਾਅਦ ਲੱਭੀ ਸੀ। ਇਹਦੇ ਜਿਹੜੇ ਬੱਚੇ ਸੀ ਜਿਹੜੀ ਕਾਰ ਦੇ ਵਿੱਚ ਖਾਸ ਕਰਕੇ ਉਹਨੂੰ ਯੂਜ਼ ਕਰਦੇ ਉਹਦੇ ਵਿੱਚੋਂ। ਜਵਾਨਾ ਵਾਸ਼ਿੰਗਟਨ ਨੇ ਕਹਿੰਦੇ ਵੀ ਫੈਡਰਲ ਪ੍ਰੋਸੀਕਿਊਟਰ ਨੇ ਇੱਥੋਂ ਤੱਕ ਕਿਹਾ ਵੀ ਉਹਨੇ ਇੱਕ ਜਿਹੜੇ ਟੈਕਸਟ ਵੀ ਐਕਸਚੇਂਜ ਕੀਤੇ ਨੇ ਕਿਸੇ ਗੈਂਗ ਮੈਂਬਰ ਦੇ ਨਾਲ, ਤੇ ਜਿਹਦੋਂ ਪਤਾ ਲੱਗਦਾ ਵੀ ਉਹ ਕ੍ਰਿਮੀਨਲ ਲੋਕਾਂ ਦੇ ਸੰਪਰਕ ਦੇ ਵਿੱਚ ਵੀ ਸੀਗੀ। ਟੇਲਰ ਵਾਸ਼ਿੰਗਟਨ ਜਿਹੜੀ ਕਿ ਇਹਦੀ ਜਿਹੜੀ ਬੱਚੀ ਆ ਦੱਸੀ ਗਈ ਆ ਵੀ ਟੇਲਰ ਵਾਸ਼ਿੰਗਟਨ ਜਿਹੜੀ ਆ ਉਹ ਕੋ ਡਿਫੈਂਡੈਂਟ ਸੀਗੀ ਇਸ ਕੇਸ ਦੇ ਵਿੱਚ, ਤੇ ਉਹਨੇ ਦੱਸਿਆ ਵੀ ਜਿਹੜੀ ਫਾਇਰ ਆਰਮ ਆ ਉਹ ਅਸੀਂ ਵੱਖ-ਵੱਖ ਸਮਿਆਂ ਦੇ ਦੌਰਾਨ ਐਕਸੈਸ ਕੀਤੀ ਸੀ। ਹੁਣ ਇਸ ਨੂੰ ਜਿਹੜਾ ਉਹ ਸੈਂਟੈਂਸਡ ਕੀਤਾ ਗਿਆ ਡਿਸਟ੍ਰਿਕਟ ਕੋਰਟ ਆਫ ਪ੍ਰਿਜ਼ਨ ਦੇ ਵਿੱਚ। ਇਹਨੂੰ ਸਜ਼ਾ ਕਿੰਨੀ ਹੋਈ ਹੈ ਹਾਲੇ ਇਹਦੇ ਬਾਰੇ ਤਾਂ ਕੋਈ ਪਤਾ ਨਹੀਂ ਲੱਗਿਆ, ਪਰ ਅਮਰੀਕਾ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਜਿਹੜੇ ਹਥਿਆਰ ਨੇ ਉਹਨਾਂ ਦਾ ਐਕਸੈਸ ਕਿਵੇਂ ਹੋਣਾ ਚਾਹੀਦਾ। ਬਹੁਤ ਸਖਤ ਰੂਲ ਨੇ ਕਈ ਥਾਵਾਂ ਦੇ ਉੱਤੇ, ਪਰ ਬਾਵਜੂਦ ਇਸ ਦੇ ਕਈ ਵਾਰੀ ਆਪਾਂ ਦੇਖਿਆ ਫਰੈਜ਼ਨੋ ਸਕੂਲ ਦੇ ਵਿੱਚ ਇੱਕ ਬੱਚਾ ਜਿਹੜਾ ਗਨ ਲੈ ਕੇ ਆ ਗਿਆ ਸੀ, ਅਗਲੇ ਦਿਨ ਹੀ ਜਦੋਂ ਆਪਾਂ ਦੇਖਿਆ ਕਿ ਇੱਕ ਸਕੂਲ ਦੇ ਵਿੱਚ ਇੱਕ ਸਿਰਫਿਰੇ ਨੇ ਗੋਲੀਆਂ ਚਲਾ ਕੇ 2 ਬੱਚਿਆਂ ਦਾ ਕਤਲ ਕਰ ਦਿੱਤਾ ਸੀਗਾ। ਸੋ ਹਥਿਆਰਾਂ ਨਾਲ ਸੰਬੰਧਿਤ ਖਬਰਾਂ, ਹਥਿਆਰਾਂ ਨਾਲ ਜੁੜੀਆਂ ਖਬਰਾਂ ਹਮੇਸ਼ਾ ਆਪਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ, ਖਾਸ ਕਰਕੇ ਜਿੱਥੇ ਲਾਅ ਵਾਇਲੇਸ਼ਨ ਹੁੰਦੀ ਹੈ। ਜੀ ਪ੍ਰਵੀਨ ਜੀ, ਖਬਰਾਂ ਦਾ ਸਮਾਂ ਜਿਹੜਾ ਉਹ ਸਮਾਪਤ ਆ। ਜਾਂਦੇ ਜਾਂਦੇ ਦੱਸ ਜਾਈਏ ਵੀ ਅੱਜ ਕਹਿ ਸਕਦੇ ਹਾਂ ਵੀ ਅਮਰੀਕਾ ਦੀ ਫੇਵਰਟ ਸਪੋਰਟ ਜਿਹੜੀ ਫੁੱਟਬਾਲ ਆ, ਨੈਸ਼ਨਲ ਫੁੱਟਬਾਲ ਲੀਗ ਦਾ ਅੱਜ ਆਗਾਜ਼ ਹੋਇਆ। ਪਹਿਲਾ ਗੇਮ ਜਿਹੜੀ ਆ ਉਹ ਇਸ ਟਾਈਮ ਚੱਲ ਰਹੀ ਆ ਡੈਲਸ ਕਾਊਬॉयਜ਼ ਤੇ ਫਿਲਾਡੈਲਫੀਆ ਈਗਲਸ ਦੇ ਦਰਮਿਆਨ। ਜਦੋਂ ਹੁਣ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ, ਕਾਊਬॉयਜ਼ 14-7 ਦੇ ਨਾਲ ਲੀਡ ਦੇ ਵਿੱਚ ਜਿਹੜੇ ਉਹ ਚੱਲ ਰਹੇ ਆ। ਸੋ ਕਾਫੀ ਰੋਚਕ ਸਮਾਂ ਰਹਿੰਦਾ। ਬਹੁਤ ਸਾਰੇ ਸਕੂਲਾਂ ਦੇ ਵਿੱਚ ਅੱਜ NFL ਡੇ ਦੇ ਤੌਰ ਦੇ ਉੱਤੇ ਵੀ ਮਨਾਇਆ ਗਿਆ। ਬਹੁਤ ਸਾਰੇ ਜਿਹੜੇ ਬੱਚੇ ਆ ਉਹ ਆਪਣੀ ਫੇਵਰੇਟ ਟੀਮ ਦੀ ਜਿਹੜੀ ਜਰਸੀ ਆ ਉਹ ਪਹਿਨ ਕੇ ਜਿਹੜੇ ਉਹ ਜਾਂਦੇ ਹੁੰਦੇ ਆ। ਸੋ ਲੋਕਾਂ ਦਾ ਥੋੜਾ ਧਿਆਨ ਇਸ ਪਾਸੇ ਵੱਲ ਨੂੰ ਵੀ ਜਿਹੜਾ ਹੁਣ ਆਉਂਦੇ ਸਮੇਂ ਦੇ ਵਿੱਚ ਫੁੱਟਬਾਲ ਦੇ ਵਿੱਚ ਰਹੇਗਾ। ਕੁੱਲ 18 ਹਫ਼ਤੇ ਇਹੀ ਕੁਛ ਹੁਣ NFL ਦਾ ਜਿਹੜਾ ਦੌਰ ਆ ਉਹ ਚੱਲਣਾ ਹੈਗਾ ਆ। ਤੇ ਜਾਂਦੇ ਜਾਂਦੇ ਮਾਰਕੀਟਸ ਦੇ ਉੱਤੇ ਵੀ ਪ੍ਰਵੀਨ ਜੀ ਆਪਾਂ ਜੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਮਾਰਕੀਟ ਡਾਓ ਜੋਨ ਦੇ ਵਿੱਚ ਉਛਾਲ ਜਿਹੜਾ ਉਹ ਦੇਖਿਆ ਗਿਆ। 351 ਪੁਆਇੰਟ ਵੱਧ ਕੇ ਡਾਓ ਜੋਨ 45,621 ਤੇ ਬੰਦ ਹੋਇਆ। S&P 54 ਪੁਆਇੰਟ ਵੱਧ ਕੇ 6502 ਦੇ ਉੱਤੇ। ਨੈਸਡੈਕ 210 ਪੁਆਇੰਟ ਵੱਧ ਕੇ 21,708 ਤੇ ਬੰਦ ਹੋਇਆ। ਸੋਨੇ ਦਾ ਭਾਅ 3600 ਤੇ $10 ਪ੍ਰਤੀ ਆਉਂਸ ਦੇ ਉੱਤੇ। ਕੱਚੇ ਤੇਲ ਦੀ ਕੀਮਤ $63 ਪ੍ਰਤੀ ਬੈਰਲ। 10 ਈਅਰ ਯੀਲਡ 4.16%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,10,594 ਤੇ ਇਥੀਰੀਅਮ 4306 US$ ਦੇ ਬਰਾਬਰ ਚੱਲ ਰਿਹਾ ਆ। ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ $1 ਦੀ ਕੀਮਤ ਕੈਨੇਡਾ ਦੇ $1 ਤੇ 38 ਸੈਂਟ ਦੇ ਬਰਾਬਰ, ਇੰਡੀਆ ਦੇ 88 ਰੁਪਏ ਤੇ 19 ਪੈਸਿਆਂ ਦੇ ਬਰਾਬਰ, ਤੇ ਪਾਕਿਸਤਾਨ ਦੇ 283 ਰੁਪਏ ਤੇ 88 ਪੈਸਿਆਂ ਦੇ ਬਰਾਬਰ $1 ਦੀ ਕੀਮਤ ਰਹੀ ਹੈ। ਇੱਥੇ ਲਵਾਂਗੇ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।